ਵੀਰ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਐਂਡ ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ। ਹਾਂਜੀ। ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਐਲਾਨ ਕੀਤਾ ਹੈ ਕਿ ਉਹ ਡਰੱਗ ਸਿਆਸਤ ਨੂੰ ਖਤਮ ਕਰਨ ਲਈ 3 ਪੜਾਵਾਂ ਵਿੱਚ ਸੰਘਰਸ਼ ਵਿੱਢਣਗੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸ਼ਸ਼ੀਕਾਂਤ ਬਹੁਤ ਬਹਾਦਰ ਪੁਲਿਸ ਅਫਸਰ ਨੇ ਜੀ। ਜਦੋਂ ਇਹ ਡਾਇਰੈਕਟਰ ਜਨਰਲ ਪ੍ਰਿਜ਼ਨਸ ਸਨ ਉਸ ਦੌਰਾਨ ਵੀ ਇਹਨਾਂ ਨੇ ਇੱਕ ਪੂਰੀ ਮੁਹਿੰਮ ਸ਼ੁਰੂ ਕੀਤੀ ਸੀ। ਕੋਰਟ 'ਚ ਵੀ ਇਹ ਗਏ ਔਰ ਇਹਨਾਂ ਦਾ ਇਹ ਮੰਨਣਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਇੰਨਾ ਵੱਡਾ ਡਰੱਗ ਇਨਫਲਕਸ ਹੈ ਉਹਦੇ 'ਚ ਕ੍ਰਿਮੀਨਲਸ, ਪੋਲੀਟੀਸ਼ੀਅਨ, ਬਿਊਰੋਕਰੈਟ ਜੀ ਔਰ ਇਹ ਲੋਕਲ ਜਿਹੜਾ ਮਾਫੀਆ ਹੈ ਇਹ ਸਾਰੇ ਇਨਵੋਲਵ ਨੇ। ਇਹਦੇ 'ਚ ਬਹੁਤ ਵੱਡੀ ਮਨੀ ਇਨਵੋਲਵ ਹੈ ਔਰ ਡੈਲੀਬਰੇਟਲੀ ਇਹ ਜਿਹੜੇ ਨੇ ਪੰਜਾਬ ਦੇ ਯੂਥ ਨੂੰ ਆਪਣੇ ਨਿੱਜੀ ਮੁਫਾਦ ਧਨ ਦੀ ਖਾਤਰ, ਹਾਲਾਂਕਿ ਕੋਈ ਖੁਫੀਆ ਏਜੰਸੀਆਂ ਦੀ ਗੱਲ ਨਹੀਂ ਕਰਦੇ, ਪਰ ਜ਼ਾਹਰ ਹੈ ਕਿ ਵੀ ਇਹ ਸਭ ਦੇ ਵਿੱਚ ਜਿਹੜਾ ਜਾਂ ਤਾਂ ਡਰੱਗ ਉਧਰੋਂ ਬਿਨਾਂ ਉਹਨਾਂ ਦੀ ਮਰਜ਼ੀ ਤੋਂ ਆ ਸਕਦੀ ਹੈ, ਨਾ ਹੀ ਡਿਸਟ੍ਰੀਬਿਊਸ਼ਨ ਇਸ ਲੈਵਲ ਤੇ ਹੋ ਸਕਦੀ ਹੈ। ਜੀ। ਸੋ ਉਹਨਾਂ ਨੇ ਪਰਸੋਂ ਹੀ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਆਲਰੇਡੀ ਉਹਨਾਂ ਨੇ ਇੱਕ ਮੁਹਿੰਮ ਵਿੱਢੀ ਹੋਈ ਹੈ ਔਰ ਅੱਜ ਜਿਵੇਂ ਮੈਨੂੰ TV 84 ਨਿਊਜ਼ ਵਾਲਿਆਂ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਸਾਡੇ ਪ੍ਰੋਗਰਾਮ ਦੇ ਖਤਮ ਹੋਣ ਤੋਂ ਅੱਧੇ ਘੰਟੇ ਬਾਅਦ TV 84 ਨਿਊਜ਼ ਹੈ ਜੀ, ਉਹਦੇ 'ਚ ਵੀ ਸ਼ਸ਼ੀਕਾਂਤ ਅੱਜ ਪੂਰਾ ਅੱਧਾ ਘੰਟਾ ਜਿਹੜਾ ਉਹ ਆਪਣੀ ਗੱਲਬਾਤ ਕਰਨਗੇ ਕਿ ਉਹਨਾਂ ਦਾ ਨੈਕਸਟ ਜਿਹੜਾ 3 ਪੜਾਵਾਂ ਵਾਲਾ ਜਿਹੜਾ ਉਹਨਾਂ ਦਾ ਅੰਦੋਲਨ ਹੈ ਜਾਂ ਮੁਹਿੰਮ ਹੈ ਉਹ ਕੀ ਹੈ। ਜੀ। ਕਿਉਂਕਿ ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਹੈ ਵੀ ਬੇਸ਼ੱਕ ਉਹਨਾਂ ਦੀ ਸਿਕਿਉਰਿਟੀ ਵੀ ਵਾਪਸ ਲੈ ਲਈ ਗਈ ਹੈ, ਉਹ ਕੋਰਟ ਦੇ ਵਿੱਚ ਵੀ ਗਏ, ਇਹਦੇ ਬਾਵਜੂਦ ਜਿਵੇਂ ਅਸੀਂ ਪਹਿਲਾਂ ਕਹਿ ਕੇ ਹਟੇ ਹਾਂ ਅਦਾਲਤਾਂ ਦੀ ਵੀ ਕੋਈ ਦਿਲਚਸਪੀ ਨਹੀਂ ਹੈ ਕਿਉਂਕਿ ਸਾਰੇ ਹੀ ਰਲੇ ਹੋਏ ਨੇ ਇੱਕ ਦੂਜੇ ਦੇ ਨਾਲ। ਜਿਵੇਂ ਪੰਜਾਬੀ ਦਾ ਕਹਿੰਦਾ ਨਾ ਚੋਰ ਤੇ ਕੁੱਤੀ ਰਲੇ ਹੋਏ ਨੇ, ਇੱਥੇ ਚੋਰ, ਕੁੱਤੀ, ਪਹਿਰੇਦਾਰ ਸਾਰਾ ਕੁਝ ਹੀ ਰਲਿਆ ਹੋਇਆ ਜੀ। ਔਰ ਉਹਨਾਂ ਦਾ ਇਹ ਕਹਿਣਾ ਕਿ ਵੀ ਉਹਨਾਂ ਨੂੰ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਹੈ ਔਰ ਉਹ ਥਾਂ ਥਾਂ ਤੇ ਜਾ ਕੇ ਜਿਹੜਾ ਇਹ 3 ਪੜਾਈ ਜਿਹੜੀ ਗੱਲ ਹੈ ਉਹਨਾਂ ਦੀ, ਉਹਦੇ 'ਚ ਉਹਨਾਂ ਦਾ ਕਹਿਣਾ ਹੈ ਕਿ ਵੀ ਪਹਿਲੇ ਪੜਾਅ ਦੇ ਤੌਰ ਤੇ ਉਹ ਇੱਕ ਪੂਰੀ ਇਨਫੋਰਮੇਸ਼ਨ ਲਹਿਰ ਚਲਾ ਰਹੇ ਨੇ, ਜਾਗਰੂਕਤਾ ਪੈਦਾ ਕਰ ਰਹੇ ਨੇ ਜੀ। ਥਾਂ ਥਾਂ ਤੇ ਉਹ ਜਿਹੜੀਆਂ ਅਲੱਗ-ਅਲੱਗ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦੇ ਨਾਲ ਵੀ ਮਿਲ ਰਹੇ ਨੇ। ਜਿਵੇਂ ਅੱਜ ਉਹਨਾਂ ਨੇ ਜਲੰਧਰ ਜਿਹਨੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਕਲੱਬ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਕਿ ਵੀ ਜੇ ਇਹ ਸਾਡੇ ਜਿਹੜੇ ਪੜਾਅਵਾਰ ਜੋ ਅਸੀਂ ਕਰ ਰਹੇ ਹਾਂ ਇਹ ਕੋਈ ਅਸਰਦਾਇਕ ਨਾ ਹੋਏ ਫਿਰ ਅਸੀਂ ਸਿਆਸੀ ਲਾਈਨ ਵੀ ਇਸ ਦੇ ਉੱਤੇ ਲਵਾਂਗੇ। ਕਿਉਂਕਿ ਪਹਿਲਾਂ ਵੀ ਇਹਨਾਂ ਨੇ ਅੰਨਾ ਹਜ਼ਾਰੇ ਦੀ ਮੂਵਮੈਂਟ ਨੂੰ ਵੀ ਜੁਆਇਨ ਕੀਤਾ ਸੀ ਭ੍ਰਿਸ਼ਟਾਚਾਰ ਦੇ ਖਿਲਾਫ ਜੀ। ਸੋ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਇਹਦੇ ਬਾਵਜੂਦ ਕਿ ਉੱਥੇ ਇੰਨੀ ਕਰਪਸ਼ਨ, ਇੱਕ ਪਾਸੇ ਬਾਦਲ ਕੇ ਨੇ, ਇੱਕ ਪਾਸੇ ਕਾਂਗਰਸ ਦਾ ਕਰਪਟ ਕਲਚਰ ਹੈ ਔਰ ਜਿਹਦੇ ਹੱਥ ਜੋ ਆਇਆ ਉਹ ਲੁੱਟਣ ਤੇ ਲੱਗਾ ਹੋਇਆ ਹੈ, ਪਰ ਫਿਰ ਵੀ ਅਸੀਂ ਇਸ ਗੱਲ ਦੇ ਲਈ ਸ਼ਸ਼ੀਕਾਂਤ ਔਰ ਉਹਨਾਂ ਵਰਗੇ ਜਿਹੜੇ ਇਮਾਨਦਾਰ ਇਨਸਾਨ ਨੇ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਦੇ ਕ੍ਰਿਮੀਨਲਸ, ਕ੍ਰੁਕਸ ਔਰ ਜਿਹੜੇ ਰਾਸਕਲਸ ਨੇ ਉਹਨਾਂ ਦੇ ਵਿਚਕਾਰ ਵੀ ਇਸ ਕਿਸਮ ਦੇ ਜਿਹੜੇ ਇਮਾਨਦਾਰ ਲੋਕ ਨੇ ਉਹ ਬੇਖੌਫ ਹੋ ਕੇ ਸੱਚ ਕਹਿਣ ਦੀ ਹਿੰਮਤ ਕਰਦੇ ਨੇ। ਜੀ ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ, ਭਾਰਤ ਵਿੱਚ ਬਗੈਰ ਇਜਾਜ਼ਤ ਦੇ ਰੇਤ ਦੇ ਖਨਨ ਤੇ ਰੋਕ ਲਗਾ ਦਿੱਤੀ ਗਈ ਹੈ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਇਸ ਵੇਲੇ ਜਿਹੜਾ ਇੱਕ ਕੇਸ ਜਿਹਨੇ ਹਿੰਦੁਸਤਾਨ ਨੂੰ ਹੀ ਵਕਤ ਨਹੀਂ ਪਾਇਆ ਹੋਇਆ, ਰਾਦਰ ਕੇਂਦਰ ਸਰਕਾਰ ਔਰ UP ਸਰਕਾਰ ਦੇ ਵਿੱਚ ਕਾਫੀ ਆਪਸੀ ਤਣਾਅ ਹੈ। ਉਹ ਉਸ ਦੁਰਗਾ ਸ਼ਕਤੀ ਜਿਹੜੀ ਬੀਬੀ ਜਿਹੜੀ ਕਿ ਜਿਹਦਾ ਸੰਬੰਧ ਛੱਤੀਸਗੜ੍ਹ ਨਾਲ ਹੈ, ਉਸ ਨੇ ਆਗਰੇ ਇਲਾਕੇ ਦੇ ਵਿੱਚ ਜਿਹੜਾ ਇਹ ਰੇਤ ਖਨਨ ਵਾਲਾ ਮਾਫੀਆ ਹੈ ਜੀ, ਸੈਂਡ ਮਾਈਨਿੰਗ, ਇਹਨਾਂ ਨੂੰ ਉਹਨੇ ਹੈਡ ਔਨ ਲਿਆ ਤੇ ਉਹਨਾਂ ਨੇ ਉਹਦੇ ਤੇ ਝੂਠਾ ਜਿਹਾ ਇਲਜ਼ਾਮ ਲਾ ਕੇ ਜੀ ਉਹ ਤਾਂ ਇੱਕ ਮਸਜਿਦ ਦੀ ਕੰਧ ਢਾਣ ਲੱਗੀ ਸੀ ਜਾਂ ਢਾ ਦਿੱਤੀ ਜੀ, UP ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ। ਹੁਣ ਉਹਦੇ ਬਾਰੇ ਸੋਨੀਆ ਗਾਂਧੀ ਨੇ ਵੀ ਸਟੈਂਡ ਲਿਆ, ਉਹਨੇ ਚਿੱਠੀ ਲਿਖੀ ਮਨਮੋਹਨ ਸਿੰਘ ਨੂੰ ਕਿ ਜਿਹਦੇ ਨਾਲ ਬੇਇਨਸਾਫੀ ਨਾ ਹੋਵੇ ਜੀ। IAS ਅਫਸਰਾਂ ਦੀ ਐਸੋਸੀਏਸ਼ਨ ਨੇ ਲਾਈਨ ਲਈ। ਅੱਜ ਹੀ ਮੈਂ ਦੇਖ ਰਿਹਾ ਸੀ ਕਿ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਸੁਪਰੀਮ ਕੋਰਟ 'ਚ ਗਈ ਹੈ ਔਰ ਸੋਸ਼ਲਿਸਟ ਪਾਰਟੀ ਦਾ ਇਹ ਕਹਿਣਾ ਹੈ ਕਿ ਜੀ ਜੇ ਉੱਥੇ ਕੋਈ ਕਾਰਵਾਈ ਕੀਤੀ ਗਈ ਉਹਨੂੰ ਵਾਪਸ ਬਹਾਲ ਕਰਨ ਦੀ ਤੇ ਅਸੀਂ ਸਾਰੇ IAS ਅਫਸਰ ਜਿੰਨੇ ਸੈਂਟਰ ਦੇ ਨੇ UP 'ਚੋਂ ਵਾਪਸ ਭੇਜ ਦਿਆਂਗੇ ਔਰ ਅਸੀਂ ਫਿਰ ਦੇਖਾਂਗੇ ਵੀ ਸਰਕਾਰ ਦੇ ਵੀ ਕੇਂਦਰ 'ਚ ਮਦਦ ਕਰਨੀ ਹੈ ਕਿ ਨਹੀਂ, ਕਿਉਂਕਿ ਸਮਾਜਵਾਦੀ ਪਾਰਟੀ ਦੀ ਮਦਦ ਦੇ ਉੱਤੇ ਹੀ ਇਸ ਵੇਲੇ ਗਵਰਨਮੈਂਟ ਖੜੀ ਹੈ। ਸੋ ਇਸ ਬੈਕਗਰਾਊਂਡ ਦੇ ਵਿੱਚ ਅਲਟੀਮੇਟਲੀ ਐਨਵਾਇਰਨਮੈਂਟਲ ਲਾਜ਼ ਦਾ ਸਹਾਰਾ ਲੈਂਦੇ ਆ ਇਹ ਗੱਲ ਜਿਹੜੀ ਹੈ ਰਾਸ਼ਟਰੀ ਜਿਹਨੂੰ ਗ੍ਰੀਨ ਟ੍ਰਿਬਿਊਨਲ ਕਹਿੰਦੇ ਨੇ, ਉਹਨਾਂ ਨੇ ਇਹ ਕਿਹਾ ਕਿ ਜੀ ਕੋਈ ਵੀ ਹਿੰਦੁਸਤਾਨ 'ਚ ਕਿਤੇ ਵੀ ਜਿੱਥੇ ਵੀ ਰੇਤ ਦਾ ਖਨਨ ਹੋਏਗਾ ਜਾਂ ਉਸ ਦੀ ਮਾਈਨਿੰਗ ਕਰਨੀ ਹੈ ਉਹਦੇ ਲਈ ਪਹਿਲਾਂ ਸਾਡੀ ਇਜਾਜ਼ਤ ਲਈ ਜਾਏ, ਅਸੀਂ ਦੇਖਾਂਗੇ ਕਿ ਇਹ एनवायरनमेंट के वातावरण के अनुकूल है कि नहीं।
ਸਾਨੂੰ ਲੱਗਦਾ ਇਹ ਠੀਕ ਹੈ ਵੀ ਇਸ ਪਸ ਮੰਜ਼ਰ 'ਚ ਜਾਂ ਇਸ ਬੈਕਗਰਾਉਂਡ 'ਚ ਗੱਲ ਜ਼ਰੂਰ ਸਾਹਮਣੇ ਆਈ ਹੈ, ਪਰ ਸਟੇਟਾਂ ਦੇ ਵਿੱਚ, ਪੰਜਾਬ ਦੇ ਵਿੱਚ ਕਿੰਨਾ ਵੱਡਾ ਮਾਫੀਆ ਹੈ। ਜਿਵੇਂ ਹੁਣ ਇਹਨਾਂ ਨੇ ਜਿਹੜੀਆਂ ਨਿਲਾਮ ਕੀਤੀਆਂ ਨੇ ਇਹ ਸਾਰੀਆਂ ਸੈਂਡ ਮਾਈਨਸ, ਉਹਦੇ 'ਚ 100 ਗੁਣਾ ਜ਼ਿਆਦਾ ਪ੍ਰਾਈਸ ਤੇ ਗਈਆਂ ਨੇ। ਜੀ ਸੋ ਹੁਣ ਇਹ ਲੱਗਦਾ ਹੈ ਕਿ ਵੀ ਇੱਕ ਐਨਵਾਇਰਨਮੈਂਟਲ ਗਰੁੱਪ ਨੇ ਕੋਈ ਇਸ ਕਿਸਮ ਦਾ ਕੇਂਦਰ ਚੋਂ ਕਰ ਦਿੱਤਾ ਤੇ ਇਹ ਸੈਂਡ ਮਾਫੀਆ ਹਟ ਜਾਏਗਾ। ਇਹ ਤਾਂ ਬਿਕਰਮਜੀਤ ਮਜੀਠੇ ਦਾ ਸਭ ਤੋਂ ਵੱਡਾ ਸੋਰਸ ਹੈ ਇਸ ਵੇਲੇ ਕਮਾਈ ਦਾ, ਔਰ ਇਹੋ ਜਿਹੇ ਮਜੀਠੇ ਹਰ ਸਟੇਟ 'ਚ ਬੈਠੇ ਨੇ। ਯੂਪੀ 'ਚ ਵੀ ਇਸ ਕਿਸਮ ਦਾ ਹੀ ਜਿਹੜਾ ਪੂਰਾ ਉਹਨਾਂ ਦਾ ਮਾਫੀਆ ਸੀ ਜਿਹਨੂੰ ਇਸ ਬਹਾਦਰ ਔਰਤ ਨੇ ਚੈਲੰਜ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਸੈਂਟਰ ਨੇ ਥੋੜ੍ਹਾ ਜਿਹਾ ਇੱਕ ਗਿੱਦੜ ਭਬਕੀ ਵਾਲਾ ਕੰਮ ਰੱਖਿਆ, ਲੇਕਿਨ ਇਹ ਇਫੈਕਟਿਵ ਨਹੀਂ ਹੋਏਗਾ। ਇਹ ਸੈਂਡ ਮਾਫੀਆ, ਇਹ ਕ੍ਰਿਮੀਨਲਸ, ਇਹ ਡਰੱਗ ਮਾਫੀਆ, ਇਹ ਭੂ ਮਾਫੀਆ ਜੀ, ਇਹ ਹਿੰਦੂ ਤੋਂ ਵੀ ਮਾਫੀਆ, ਇਹ ਇਵੇਂ ਹੀ ਜਾਰੀ ਰਹਿਣਗੇ ਜਦੋਂ ਤੱਕ ਸਾਰਾ ਦੇਸ਼ ਟੁੱਟ ਕੇ ਤਾਂ ਹਿੰਦੁਸਤਾਨ ਦੇ ਇੰਡੀਅਨ ਓਸ਼ਨ 'ਚ ਇੰਡੀਆ ਨਾਂ ਦਾ ਵਰਡ ਨਹੀਂ ਚਲਾ ਜਾਂਦਾ ਤੇ ਕੋਈ ਕਲੀਨ ਸਿਸਟਮ ਜਿਹੜਾ ਨਵੇਂ ਸਿਰਿਓਂ ਉੱਥੇ ਇੱਕ ਸੋਵਰਨ ਸਟੇਟਸ ਨੂੰ ਜਨਮ ਦੇਗਾ ਔਰ ਫਿਰ ਉਹ ਆਪਸ 'ਚ ਮਿਲ ਕੇ ਕੋਈ ਉੱਥੇ ਯੂਰਪੀਅਨ ਯੂਨੀਅਨ ਵਾਂਗ ਕੋਈ ਸਟਰਕਚਰ ਬਣਾ ਸਕਣ। ਸੋ ਬਾਕੀ ਇਹ ਐਵੇਂ ਕਾਗਜ਼ਾਂ ਦੇ ਉੱਤੇ ਹੈ, ਇਹਦਾ ਕੋਈ ਇਫੈਕਟਿਵ ਪਾਰਟ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਮਹਾਨ ਸਾਡੇ ਸਕਾਲਰ ਭਾਈ ਗੁਰਦਾਸ ਜੀ, ਉਹਨਾਂ ਦੀ ਜਿਹੜਾ 20ਵੇਂ ਕਵਿਤ ਨੂੰ ਚੁਣਿਆ, ਕਵਿਤ ਨੰਬਰ 20 ਜੀ। ਜਿਵੇਂ ਮੈਂ ਅਕਸਰ ਹਰ ਵਾਰ ਦੱਸਦਾ ਹਾਂ ਵੀ ਉਹਨਾਂ ਦੀਆਂ ਵਾਰਾਂ ਤਾਂ ਸਾਰੇ ਹੀ ਜਾਣੂ ਨੇ, ਬਹੁਤੇ ਕਵਿਤ ਜਿਹੜੇ ਨੇ ਉਹ ਬਹੁਤੇ ਪੋਪੂਲਰ ਨਹੀਂ ਨੇ, ਪਰ ਜਦੋਂ ਮੈਂ ਇਹਨਾਂ ਕਵਿਤਸ ਨੂੰ ਪੜ੍ਹਿਆ, ਉਹਨਾਂ ਬਾਰੇ ਥੋੜ੍ਹੀ ਬਹੁਤ ਵਿਚਾਰ ਇਨੀਸ਼ੀਅਲੀ ਕੀਤੀ ਤੇ ਮੈਨੂੰ ਲੱਗਿਆ ਵੀ ਇਹਨਾਂ 'ਚ ਬਹੁਤ ਵਿਜ਼ਡਮ ਹੈ। ਵਾਰਾਂ ਤਾਂ ਆਲਰੇਡੀ ਪੋਪੂਲਰ ਨੇ, ਸੋ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ, ਪਰ ਇਸ ਲਈ ਅਸੀਂ ਸਿਸਟਮੈਟਿਕਲੀ ਉਹਨਾਂ ਦੇ ਕਵਿਤ ਜਿਹੜੇ ਹੈ ਉਹ ਆਪਣੇ ਵਿਚਾਰ ਅਧੀਨ ਲਿਆਂਦੇ ਕਿਉਂਕਿ ਉਹ ਸਾਡੇ ਲਈ ਥਾਟ ਵੀ ਹੈ, ਸਿਰਫ ਭਾਵੇਂ ਅੱਜ ਦੇ ਥਾਟ ਦੇ ਨਾਂ ਥੱਲੇ, ਪਰ ਇਹ ਸਾਡੀ ਬੁੱਧੀ ਦੇ ਲਈ ਇੱਕ ਫੂਡ ਫਾਰ ਥਾਟ ਹੈ ਕਿ ਅਲਟੀਮੇਟਲੀ ਸਿੱਖੀ ਦਾ ਰਸਤਾ ਕੀ ਹੈ ਔਰ ਕਿਵੇਂ ਜਦੋਂ ਅਸੀਂ ਰੱਬ ਦੇ ਵੱਲ ਮੂੰਹ ਕਰਦੇ ਹਾਂ ਤੇ ਫਿਰ ਕਿਵੇਂ ਬਾਕੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੋਂ ਸਾਡੀ ਜਾਨ ਛੁੱਟ ਜਾਂਦੀ ਹੈ ਤੇ ਕਿਵੇਂ ਅਸੀਂ ਆਨੰਦ ਦੇ ਵਿੱਚ ਭਰ ਕੇ ਜੀਵਨ ਨੂੰ ਸੁਖਾਲਾ ਕਰਦੇ ਹਾਂ। ਸੋ ਇਹ 4 ਲਾਈਨਾਂ ਦਾ ਕਵਿਤ ਹੈ ਤੇ ਭਾਈ ਸਾਹਿਬ ਫਰਮਾਉਂਦੇ ਨੇ, ਗੁਰਮੁਖ ਸੁਖ ਫਲ दया के दिखावे जाहें, ताहें आन रूप रंग देखे नाही पावई। गुरमुख सुफल फल, गुरमुख सुख फल मया के चखावे जाहें, ताहें अन रस नहीं रसना हितावई। गुरमुख सुख फल अगहों गवाहे जाहे, गुरमुख सुख फल अगहों गहावे जाहें। सर्ब निदान परसन को न धावई, गुरमुख सुख फल अलख लखावे जाहें। अकथ कथा विनोद वाही बन आवे जी। क्योंकि पहली लाइन 4 च ही ये गुरमुख नूं डिफाइन कीता है ते निरंकार दी किरपा दे नाल जोड़िया। गुरमुख शब्द वो जिस दा मूँह गुरु वाल है, ਜਿਹੜਾ ਗੁਰੂ ਦੀ ਸਿੱਖਿਆ ਤੇ ਅਮਲ ਕਰਦਾ ਹੈ, ਗੁਰੂ ਦੀਆਂ ਸਿੱਖਿਆਵਾਂ ਮੁਤਾਬਕ ਜੀਵਨ ਜਿਉਂਦਾ ਹੈ ਜੀ। ਪਰ ਗੁਰਮੁਖ ਪ੍ਰਵਾਨ ਉਦੋਂ ਹੁੰਦਾ ਜਦੋਂ ਸਤਿਗੁਰ ਦੀ ਰਹਿਮਤ ਹੁੰਦੀ ਹੈ, ਉਹਨਾਂ ਦੀ ਮਿਹਰਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ ਜੀ। ਇਹ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਪਰਮ ਆਨੰਦ ਔਰ ਅੰਦਰ ਦਾ ਟਿਕਾ ਹਾਸਲ ਹੁੰਦਾ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਗੁਰਮੁਖ ਦੇ ਅੰਦਰ ਸਪਿਰਿਚੁਅਲ ਵਿਜ਼ਡਮ ਆ ਜਾਂਦੀ ਹੈ, ਅਧਿਆਤਮਕ ਸਿਆਣਪ, ਅਧਿਆਤਮਕ ਆਨੰਦ ਨੂੰ ਗੁਰਮੁਖ ਪ੍ਰਾਪਤ ਹੁੰਦਾ। ਗੁਰਮੁਖ ਸੁਖ ਫਲ ਦਇਆ ਕੇ ਦਿਖਾਵੇ ਜਾਹੇ, ਜਦੋਂ ਨਿਰੰਕਾਰ ਦਇਆ ਕਰਕੇ, ਮਰਸੀ ਕਰਕੇ, ਬਖਸ਼ਿਸ਼ ਕਰਕੇ, ਆਪਣੀ ਨਜ਼ਰ ਕਰਕੇ, ਨਦਰ ਕਰਕੇ ਜੀ ਉਸ ਨੂੰ ਆਪਣੇ ਪਿਆਰ ਦੀ ਦਾਤ ਦਿੰਦਾ ਤੇ ਫਿਰ ਕੀ ਹੁੰਦਾ, ਤਾਹੇ ਆਨ ਰੂਪ ਰੰਗ ਦੇਖੇ ਨਾਹੀ ਭਾਵੇ। ਫਿਰ ਗੁਰਮੁਖ ਨੂੰ ਕੋਈ ਵੀ ਦੁਨੀਆ ਦੇ ਰੂਪ ਤੇ ਰੰਗ ਭਰਮਾਉਂਦੇ ਨਹੀਂ ਨੇ, ਉਹ ਫਿਰ ਡੋਲਦਾ ਨਹੀਂ ਹੈ। ਉਸ ਨੂੰ ਆਨੰਦ ਉਸ ਨਿਰੰਕਾਰ ਦੇ ਨਾਲ ਜੁੜ ਕੇ ਹੀ ਹਾਸਲ ਹੁੰਦਾ ਜੀ। ਫਿਰ ਭਾਈ ਸਾਹਿਬ ਕਹਿੰਦੇ ਨੇ, ਗੁਰਮੁਖ ਸੁਖ ਫਲ ਮਇਆ ਕੇ ਚਖਾਵੇ ਜਾਹੇ। ਮਇਆ ਵੀ ਦਇਆ, ਮਇਆ ਕਈ ਵਾਰੀ ਅਸੀਂ ਸ਼ਬਦ ਦੋਨੋਂ ਇਕੱਠੇ ਵੀ ਦੁਹਰਾਉਂਦੇ ਜੀ। ਇਹ ਵੀ ਰੱਬ ਦੀ ਬਖਸ਼ਿਸ਼ ਨਾਲ ਜੁੜਿਆ ਹੋਇਆ ਸ਼ਬਦ ਹੈ ਮਇਆ, ਕਿ ਜਦੋਂ ਗੁਰਮੁਖ ਦੇ ਉੱਤੇ ਨਿਰੰਕਾਰ ਦੀ ਮਇਆ ਹੋਏ, ਨਿਰੰਕਾਰ ਦੀ ਕਿਰਪਾ ਹੋਏ, ਤਾਹੇ ਅਨ ਰਸ ਨਹੀਂ ਰਸਨਾ ਹਿਤਾਵੇ। ਪਹਿਲਾਂ ਅੱਖਾਂ ਨਾਲ ਜੁੜਿਆ ਹੋਇਆ ਸੀ ਕਿ ਉਹਨੂੰ ਕੋਈ ਹੋਰ ਰੂਪ ਰੰਗ ਚੰਗਾ ਨਹੀਂ ਲੱਗਦਾ,
ਜੀ ਫਿਰ ਇਹ ਹੈ ਵੀ ਉਹਦੀ ਰਸਨਾ ਨੂੰ ਵੀ ਵਾਹਿਗੁਰੂ ਦੇ ਸਿਮਰਨ ਦਾ ਤਾਂ ਸਵਾਦ ਆਉਂਦਾ ਹੈ, ਪਰ ਉਹ ਦੁਨਿਆਵੀ ਭੋਜਨਾਂ ਦੇ ਪਿੱਛੇ, ਦੁਨਿਆਵੀ ਸਵਾਦਾਂ ਦੇ ਪਿੱਛੇ, ਤੇਜ਼ ਮਿਰਚ ਮਸਾਲਿਆਂ ਦੀ ਦੌੜ ਜਿਹੜੀ ਹੈ ਉਸ ਚੋਂ ਨਿਕਲ ਜਾਂਦਾ ਹੈ। ਉਸ ਦੇ ਅੰਦਰ ਉਹ ਰਸ ਹੁੰਦਾ ਹੈ, ਉਹ ਅੰਨ ਲੈਂਦਾ ਹੈ। ਜਿਵੇਂ ਰਹਿਤਨਾਮਿਆਂ 'ਚ ਸਾਨੂੰ ਫਰਮਾਨ ਹੈ, ਹੁਕਮ ਹੈ ਕਿ ਅਮਲ ਪ੍ਰਸ਼ਾਦੇ ਕਾ ਰੱਖਣਾ, ਸਾਡੀ ਖੁਰਾਕ ਹੈ, ਰੋਟੀ ਸਾਡੀ ਜ਼ਰੂਰਤ ਹੈ ਜ਼ਿੰਦਗੀ ਦੀ, ਜੀ ਪਰ ਇਹ ਨਹੀਂ ਹੈ ਕਿ ਅਸੀਂ ਜੀਭ ਦੇ ਰਸ ਵਿੱਚ ਫਸ ਕੇ ਸਵੇਰ ਤੋਂ ਸ਼ਾਮ ਤੱਕ ਖਾਣ ਦੇ ਆਰ 'ਚ ਹੀ ਰਹੀਏ। ਜੀ ਔਰ ਇਹ ਵੀ ਜਦੋਂ ਅਸੀਂ ਅਲਪ ਆਹਾਰ ਸੁਲਪ ਸੀ ਨਿੰਦਰਾ, ਇਹ 10ਵੇਂ ਪਾਤਸ਼ਾਹ ਦਾ, ਦਇਆ ਛਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਬਾਹਿਬੋ ਹਵੈਬੋ ਤ੍ਰਿਗੁਣ ਅਤੀਤ ਕਾਮ ਕ੍ਰੋਧ ਹੰਕਾਰ ਲੋਭ ਹਟ ਮੋਹ ਨ ਮਨ ਸਿਓ ਲਿਆਵੈ ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹਿ ਪਾਵੇ। ਇੱਥੇ ਵੀ ਅਲਪ ਆਹਾਰ ਦੀ ਗੱਲ ਹੈ। ਜੀ ਭਾਈ ਸਾਹਿਬ ਨੇ ਕਿਤੇ ਹੋਰ ਵੀ ਕਿਹਾ ਵੀ ਗੁਰਮੁਖ ਉਹ ਹੈ ਕਿ ਥੋੜਾ ਸਮੇਂ ਥੋੜਾ ਹੀ ਖਾਵੇ, ਨੀਂਦ ਵੀ ਤੁਹਾਡੀ ਕੰਟਰੋਲ 'ਚ ਹੋਏ, ਤੁਹਾਡੀ ਖੁਰਾਕ ਵੀ ਤੁਹਾਡੇ ਕੰਟਰੋਲ 'ਚ ਹੋਏ, ਜੀਭ ਦੇ ਰਸ ਦੇ ਪਿੱਛੇ ਦੌੜਨ ਦੀ ਗੱਲ ਨੂੰ ਬਿਵਰਜਿਤ ਕੀਤੇ। ਜੀ ਫਿਰ ਭਾਈ ਸਾਹਿਬ ਫਰਮਾਉਂਦੇ ਨੇ ਗੁਰਮੁਖ ਸੁਖ ਫਲ ਅਗਹੋਂ ਗਹਾਵੇ ਜਾਏ, ਕਿ ਜਿਹੜਾ ਗੁਰਮੁਖ ਉਸ ਸੁਖ ਫਲ ਨੂੰ ਪ੍ਰਾਪਤ ਕਰਦਾ ਹੈ ਉਹ ਉੱਥੇ ਤੱਕ ਪਹੁੰਚ ਜਾਂਦਾ ਜਿੱਥੇ ਕੋਈ ਪਹੁੰਚ ਨਹੀਂ ਸਕਦਾ, ਕਿਉਂਕਿ ਉਹ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਉਸ ਉੱਚੇ ਆਤਮਿਕ ਮੁਕਾਮ ਨੂੰ ਹਾਸਲ ਕਰਦਾ ਹੈ। ਸਰਬ ਨਿਧਾਨ ਪਰਸਨ ਕੋ ਨਾ ਧਾਵੇ, ਕਿ ਦੁਨੀਆ ਦੀਆਂ ਜਿੰਨੀਆਂ ਰਿਫਰੈਸ਼ਮੈਂਟਸ ਨੇ, ਜਿੰਨੀਆਂ ਦੁਨੀਆ ਦੇ ਵਿੱਚ ਵਾਪਰਨ ਵਾਲੀਆਂ ਜਾਂ ਮਿਲਣ ਵਾਲੀਆਂ ਚੀਜ਼ਾਂ ਨੇ, ਉਹਨਾਂ ਨੂੰ ਉਹ ਹੇਚ ਜਾਣਦਾ ਹੈ, ਉਹਨਾਂ ਦੇ ਉੱਤੇ ਉਹਦਾ ਮਨ ਨਹੀਂ ਟਿਕਦਾ, ਉਹ ਉਹਨਾਂ ਤੋਂ ਨਿਰਲੇਪ ਹੁੰਦਾ ਹੈ, ਕਿਉਂਕਿ ਉਹਨੂੰ ਨਿਰੰਕਾਰ ਨੇ ਹੀ ਆਪਣੇ ਪਿਆਰ ਦਾ ਨਿਧਾਨ, ਆਪਣੇ ਪਿਆਰ ਦਾ ਖਜ਼ਾਨਾ, ਆਪਣੇ ਪਿਆਰ ਦੀ ਬਖਸ਼ਿਸ਼ ਦੇ ਨਾਲ ਮਾਲਾ ਮਾਲ ਕਰ ਦਿੱਤਾ ਹੁੰਦਾ ਹੈ। ਤੇ ਅਖੀਰ ਵਿੱਚ ਭਾਈ ਸਾਹਿਬ ਕਹਿੰਦੇ ਨੇ ਗੁਰਮੁਖ ਸੁਖ ਫਲ ਅਲਖ ਲਖਾਵੇ ਜਾਹੇ, ਕਿ ਜਿਸ ਗੁਰਮੁਖ ਨੂੰ ਇਹ ਸੁਖ ਫਲ ਪ੍ਰਾਪਤ ਹੁੰਦਾ ਹੈ ਨਿਰੰਕਾਰ ਦੀ ਯਾਦ ਦਾ, ਨਿਰੰਕਾਰ ਦੇ ਪਿਆਰ ਦਾ, ਉਹਦੀ ਮਹਿਮਾ ਅਲੱਖ ਹੈ। ਲਖਣਾ ਕਹਿੰਦੇ ਨੇ ਬਿਆਨ ਕਰਨਾ, ਅਲੱਖ ਹੈ ਜਿਹਨੂੰ ਐਕਸਪਲੇਨ ਹੀ ਨਹੀਂ ਕੀਤਾ ਜਾ ਸਕਦਾ। ਗੁਰਮੁਖ ਸੁਖ ਫਲ ਅਲਖ ਲਖਾਵੇ ਜਾਹੇ ਅਕਥ ਕਥਾ ਬਿਨੋਦ ਵਾਹੀ ਬਨ ਆਵੇ। ਇਹ ਤਾਂ ਉਹੀ ਇਨਸਾਨ, ਉਹੀ ਗੁਰਮੁਖ ਆਪਣੇ ਅੰਦਰ ਅਨੁਭਵ ਕਰ ਸਕਦਾ ਹੈ ਕਿ ਉਹ ਕਿੰਨੀ ਉਚਾਈ ਨੂੰ ਹਾਸਲ ਕਰ ਚੁੱਕਿਆ ਹੈ। ਦੂਸਰੇ ਜਿਹੜੇ ਨੇ ਉਸ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ। ਔਰ ਜਿਸ ਨੂੰ ਕਬੀਰ ਸਾਹਿਬ ਨੇ ਫਰਮਾਇਆ ਕਿ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਉਹ ਗੂੰਗੇ ਨੇ ਗੁੜ ਖਾਧਾ, ਉਹਨੂੰ ਕੋਈ ਪੁੱਛੇ ਕਿ ਵੀ ਦੱਸ ਕੀ ਹੈ, ਤੇ ਉਹ ਪਰ ਉਹਨੇ ਸਵਾਦ ਉਹ ਮਾਣਿਆ। ਇਸੇ ਤਰ੍ਹਾਂ ਗੁਰਮੁਖ ਜਿਹੜਾ ਹੈ ਉਹ ਨਿਰੰਕਾਰ ਦੀ ਯਾਦ ਨਾਲ, ਸਾਰੇ ਖਜ਼ਾਨਿਆਂ ਨਾਲ ਮਾਲਾ ਮਾਲ, ਉਸ ਦੀ ਰਸਨਾ ਵੀ ਕਿਸੇ ਹੋਰ ਸਵਾਦ ਨੂੰ ਨਹੀਂ ਚੱਖਦੀ, ਉਸ ਦੇ ਨੈਣ ਵੀ ਕਿਸੇ ਹੋਰ ਰੂਪ ਨੂੰ ਨਹੀਂ ਤੱਕਦੇ, ਉਹਦੀ ਚਾਹਨਾ ਵੀ ਦੁਨੀਆ ਦੇ ਵਿੱਚ ਹੋਰ ਖਾਹਿਸ਼ਾਂ ਦੇ ਨਹੀਂ ਹੁੰਦੀ। ਉਹਦੀ ਚਾਹਨਾ ਇਹੀ ਹੁੰਦੀ ਹੈ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।